अजकल की नस्ल नूं की सुना दवोगे जिन्हां ने पाकिस्तान बनते नहीं वेख्या लेकिन तुहाडे थ्रू उन्हां नूं पता चले कि बई ਇਹਦੀ ਕਿੰਨੀ ਕੁ ਕਦਰ ਕਰਨੀ ਚਾਹੀਦੀ ਇਹਦਾ ਕਹਿੰਦੇ ਜੇ ਅਸੀਂ ਹੁੰਦੇ ਅਸੀਂ ਐਂ ਕਰ ਦਿੰਦੇ ਅਸੀਂ ਜੋ ਕਰਦੇ ਪੁੱਛੀ ਕਸਾਈ ਕਹਿੰਦੀ ਐਂ ਕਰ ਦਿੰਦੇ ਉਹ ਮੈਂ ਕਿਹਾ ਪੁੱਤ ਅਸੀਂ ਜਿੱਕੇ ਆ ਗਿਆ ਸਾਨੂੰ ਪਤਾ ਹੈ ਜੇ ਤੁਸੀਂ ਹੁੰਦੇ ਖਬਰ ਤੁਸੀਂ ਵੀ ਉੱਥੇ ਜਾ ਹਾਂਜੀ ਹੈਂ ਤੁਹਾਨੂੰ ਕੀ ਪਤਾ ਤਕਲੀਫ ਬੜੀਆਂ ਤਕਲੀਫਾਂ ਕੱਟੀਆਂ ਭਾਈਆਂ बहुत तकलीफा कटियाँ अल्लाह का शुक्र अलहमदुलिल्लाह या अल्लाह तेरा शुक्र है आए दिन आ गए इधर आ गए हाँ अच्छा मेरी भैन भी मरी है एक हाँ मेरा भनोइया भी मर गया ओहो मेरा भाई भी मर गया एक ओहो बड़ी जुल्म होया बड़ा जुल्म होया और मेरी माँ का गोदी चुका था अच्छा गोदी चक्या सी शायद भाल के आई और दम दे अच्छा मर गया भरा ओहो वो तो बैठे हैं फिर कोई इधर बुढ़े चुके होने हाल और दवाई हो कोई इधर बुढ़े चुके होने हाल और दवाई पैंदी आती है शहर ही गंद पै गया अच्छा इन्ना बुढ़ा चुका मुसलमान आवे किथे गंद पै गया और शायद मेरे को नहीं उत्थे भी मरे बंदे जख्मी हो गए होंदे सी ना कहा हाथी गंद चला गिरना ला ਹਾਂਜੀ ये है मशीन ਹਾਂਜੀ ये तो पावेंगे असला पा के ਕਿਹਨਾਂ ਨੇ ਅਸੀਂ ਅੱਛਾ ਤੇ ਇਹਦੇ ਵਿੱਚ ਕੈਂਕ ਤੇ ਸ਼ੀਸ਼ਾ ਅੱਛਾ ਵਿੱਚ ਗਲਦੇ ਪਾ ਕੇ ਹਾਂਜੀ ਇਹ ਨਮੂਨਾ ਸੋਵੀਅਤ ਨਮੂਨਾ ਬਣਾ ਕੇ ਇਹ ਅਸੀਂ ਬਣਾਈ ਅੱਛਾ ਬਣਾ ਕੇ ਫਿਰ ਚਲਾ ਕੇ ਵੇਖੀ ਹਾਂਜੀ ਇਹਨੇ ਕੰਮ ਸੇ ਦਾ ਕੁਛ ਨਹੀਂ ਸਾਨੂੰ ਪਤਾ ਬਿੱਗਾ ਕਮਾਲ ਮੁੰਡੇ ਹੀ ਪੜਤਾ ਅੱਛਾ ਜਾ ਚਲਾਈ ਕਾਮਯਾਬ ਹੋ ਗਿਆ ਤਜਰਬਾ ਤੁਹਾਡਾ ਅੱਛਾ ਤੇ ਜਦ अस्सलाम वालेकुम सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਅੱਜ ਇੱਕ ਨਵੀਂ ਦਰਦਨਾਕ ਕਹਾਣੀ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਈ ਹੈ। ਅੱਜ ਇੱਕ ਸਾਡੀ ਮੁਲਾਕਾਤ ਇੱਕ ਇਹੋ ਜਿਹੇ ਬਜ਼ੁਰਗਾਂ ਦੇ ਨਾਲ ਹੈ ਜਿਨ੍ਹਾਂ ਨੇ ਪਾਕਿਸਤਾਨ ਬਣਾਉਣ ਦੇ ਵਿੱਚ ਆਪਣਾ ਕਿਰਦਾਰ ਅਦਾ ਕੀਤਾ। ਇਹਨਾਂ ਨੇ ਕਿੱਦਾਂ ਆਪਣੇ ਖਾਨਦਾਨ ਦੇ ਜੀਆਂ ਦੀ ਕੁਰਬਾਨੀ ਦਿੱਤੀ, ਇਹਨਾਂ ਨੇ ਕਿਸ ਤਰ੍ਹਾਂ ਆਪਣੇ ਘਰ-ਬਾਰ ਛੱਡੇ। ਇਹ ਕਹਾਣੀ ਇੱਕ ਸੈਯਦਜ਼ਾਦੇ ਦੀ ਹੈ ਜਿਨ੍ਹਾਂ ਨੇ ਆਪਣੀਆਂ ਭੈਣਾਂ ਭਰਾਵਾਂ ਤੇ ਹੋਰ ਖਾਨਦਾਨ ਦੇ ਜੀਆਂ ਦੀਆਂ ਕੁਰਬਾਨੀਆਂ ਦਿੱਤੀਆਂ ਸਿਰਫ ਔਰ ਸਿਰਫ ਪਾਕਿਸਤਾਨ ਵਾਸਤੇ। ਤੇ ਆਓ ਮਿਲਦੇ ਇਹਨਾਂ ਦੇ ਨਾਲ ਤੇ ਇਹਨਾਂ ਦਾ ਦਰਦ ਸੁਣਦੇ ਹਾਂ। अस्सलाम वालेकुम बुजुर्गो। वालेकुम सलाम जी की हाल चाल है चंगा जी बुजुर्गो की नाम है अपना मोहम्मद यूसुफ ते तुहाडे वालिद साहब दा अमा मेरे बादशाह मोहम्मद रमजान रमजान ते दादा जी दा इमाम दीन ਕਿਹੜੀ ਬਰਾਦਰੀ ਆਪਣੀ सैयद ਸੈਯਦ। ਅੱਜ ਪੁਰਾਣੀਆਂ ਪਿੱਛੇ ਦੀਆਂ ਗੱਲਾਂ ਪੁੱਛਣੀਆਂ 47 ਤੋਂ ਪਹਿਲੇ ਦੀਆਂ। ਕਿਹੜਾ ਪਿੰਡ ਸੀ ਆਪਣਾ ਪਿੱਛੇ करौदियाँ ਕਰੋਦੀਆਂ? ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? कीमे ਹਾਂਜੀ नसराई ਹਾਂਜੀ अरूने ਸਹੀ। ਇਹਦਾ ਕਿਹੜੀ ਤਹਿਸੀਲ ਸੀ? तहसील समराला ਜ਼ਿਲ੍ਹਾ ਇਹਦਾ लुधियाना ਲੁਧਿਆਣਾ ਸੀ। ਸਹੀ ਹੋ ਗਿਆ। ਕਿੱਡਾ ਕੁ ਪਿੰਡ ਸੀ ਆਪਣਾ? पिंड बाबल ਬਾਵਾ ਸੀ। ਕਿਹੜੀ ਬਰਾਦਰੀ ਇਹਦੇ ਚ ਰਹਿੰਦੀ ਸੀ? दो बराजी एक सैयद या कुछ मेरा घर एक पास कुछ सी ਅੱਛਾ ਚੁਮਿਆਰਾਂ ਦੇ ਘਰ ਸੀ। ਲੰਬੜਦਾਰੀਆਂ ਕਿੰਨੀਆਂ ਸੀ? दो ਕੀ ਨਾਂ ਸੀ ਲੰਬੜਦਾਰਾਂ ਦੇ? नंबर ना लिखे असमैल था असमैल का प्यो के नाम नहीं आते याद कोई नहीं ਅੱਛਾ हाँ ਸਹੀ ਹੋ ਗਿਆ। हाँ ਇੱਥੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? तीन नमाजा ਪੱਕੀਆਂ ਸੀ ਕਿ ਕੱਚੀਆਂ? पक्कियां ਕਿਹੜੀ ਕਿਹੜੀ ਸਾਈਡ ਤੇ? एक काटे पासे ਹਾਂਜੀ एक दखन वाले पासे ਹਾਂਜੀ
ਇੱਕ ਇਸ ਪਾਸੇ ਪਹਾੜਾਂ ਵਾਲੇ ਪਾਸੇ ਪਿੰਡ ਦੇ ਵਿਚਕਾਰ ਜੇ ਵੀ ਸੀ ਪਹਾੜਾਂ ਪੱਕੀਆਂ ਸੀ ਕਿ ਕੱਚੀਆਂ ਸੀ? ਪੱਕੀਆਂ। ਅੱਛਾ, ਪੱਕੀਆਂ ਮਸਜਿਦਾਂ ਸੀ। ਤੇ ਜਿਹੜੇ ਘਰ ਸਨ ਪਿੰਡ ਦੇ ਵਿੱਚ ਤੁਹਾਡੇ, ਪੱਕੇ ਸਨ ਕਿ ਕੱਚੇ? ਕੋਈ ਪੱਕੇ ਵੀ ਤੇ ਕੱਚੇ ਵੀ ਸੀ। ਸਹੀ ਹੋ ਗਿਆ। ਸਕੂਲ ਹੈ ਸੀ? ਨਾ ਸਕੂਲ ਕਿੱਥੇ ਪੜਨ ਜਾਂਦੇ ਸੀ ਬੱਚੇ? ਇਹ ਨਸਰਾਲੀ। ਅੱਛਾ, ਨਸਰਾਲੀ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? ਉਮਰ ਮੇਰੀ 16 ਸਾਲ 16-17 ਸਾਲ ਦੇ। ਪੜ੍ਹਦੇ ਕਿੰਨੇ ਭਰਾ ਸੀ ਤੁਸੀਂ? ਭਰਾ ਸੀ ਬੜੇ ਦੇ ਮਨ ਮੁੜ ਕੇ ਅੱਛਾ, ਚਲੋ ਵੀ ਪੁੱਛਦੇ ਤੁਹਾਨੂੰ। ਉਹਦਾ ਦੋ ਭਾਈ। ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ? ਜ਼ਮੀਨ ਬੜੀ ਕਮ ਸੀ। ਤੁਹਾਡੀ ਜ਼ਮੀਨ ਹੈ ਸੀ? ਹਾਂਜੀ ਖੂਹਾਂ ਦੇ ਨਾਂ ਚੇਤਾ ਨੇ? ਹਾਂਜੀ ਨਵਾਂ ਹਜ਼ਾਰਾ ਰੱਖਾ। ਅੱਛਾ, ਇਹ ਖੂਹਾਂ ਦੇ ਨਾਂ ਸਨ। ਸਹੀ ਹੋ ਗਿਆ। ਤੇ ਨਹਿਰੀ ਪਾਣੀ ਵੀ ਲੱਗਦਾ ਸੀ? ਨਹੀਂ ਕੋਈ। ਅੱਛਾ, ਨਹਿਰੀ ਨਹੀਂ ਸੀ ਲੱਗਦਾ। ਨਾ ਸਹੀ ਹੋ ਗਿਆ। ਮੇਲਾ ਸ਼ੇਲਾ ਕੋਈ ਲੱਗਦਾ ਸੀ? ਨਾ ਮੇਰਾ ਕੋਈ ਨਹੀਂ ਸੀ ਲੱਗਦਾ। ਨਾ। ਇਹ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਨਾਂ ਲਏ ਨੇ, ਜੀ ਇਹ ਮੁਸਲਮਾਨਾਂ ਦੇ ਪਿੰਡ ਸੀ ਕਿ ਸਿੱਖਾਂ ਦੇ ਪਿੰਡ ਸੀ? ਇਹ ਜਿਹੜੇ ਹੁਣੇ ਸਾਂ ਅੱਧੇ ਮੁਸਲਮਾਨ ਦੇ ਅੱਧੇ ਸਿੱਖ। ਅੱਧੇ ਸਿੱਖ ਸੀ। ਸਹੀ ਹੋ ਗਿਆ। ਕੋਈ ਨਹੀਂ, ਥੋੜਾ ਈਜ਼ੀ ਹੋ ਜਾਓ। ਹਾਂਜੀ ਤੁਹਾਨੂੰ ਪਤਾ ਤੁਹਾਡੀ ਬਹੁਤ ਦਰਦਨਾਕ ਕਹਾਣੀ ਹੈ। ਤੁਹਾਨੂੰ ਸਾਰੀਆਂ ਗੱਲਾਂ ਉਵੇਂ ਹੀ ਚੇਤਾ ਆ ਗਈਆਂ ਜਿਵੇਂ ਅਸੀਂ ਤੁਹਾਨੂੰ ਪੁੱਛਣਾ ਸ਼ੁਰੂ ਕੀਤਾ। ਅੱਛਾ ਬਜ਼ੁਰਗੋ, ਇਹ ਦੱਸੋ ਜਦੋਂ 47 ਦੀ ਵੰਡ ਹੋਈ, ਜੀ ਉਹ ਕਹਾਣੀ ਸੁਣਨ ਵਾਸਤੇ ਤੁਹਾਡੇ ਕੋਲ ਆਏ ਆ। ਜੀ ਤੁਹਾਡੀ ਉਮਰ 17 ਸਾਲ ਸੀ। ਜੀ। ਤੁਹਾਡੀ ਸ਼ਾਦੀ ਹੋਈ ਸੀ ਉੱਥੇ? ਨਾ ਕੋਈ। ਤੁਹਾਡੇ ਭਰਾਵਾਂ ਦੀ? ਭਰਾ ਦਾ ਨਿੱਕੇ ਨਿੱਕੇ ਹੈ ਇੱਥੇ ਦੋ ਭਰਾ ਸੀ, ਬਾਕੀ ਨਿੱਕੇ ਨਿੱਕੇ ਫੌਜ ਵਾਲੇ ਪਿਆਰੇ ਹੋ ਗਏ। ਅੱਛਾ। ਹਾਂਜੀ ਆਲੇ ਦੁਆਲੇ ਪਿੰਡਾਂ 'ਚ ਰਿਸ਼ਤੇਦਾਰੀ ਕਿਹੜੇ ਪਿੰਡਾਂ 'ਚ ਸੀ ਆਪਣੀ? ਇੱਕੋ ਪਿੰਡ ਜੀ ਸੀ ਜਾਂ ਇੱਧਰ ਬੂਲਾਪੁਰ ਥਾ ਕੋਈ ਦੋ ਚਾਰ ਕਮੀਲ ਤੇ। ਅੱਛਾ। ਅੱਧੇ ਮੁਸਲਮਾਨ ਬੂਲਾਪੁਰ ਅੱਧੇ ਸਿੱਖ ਸੀ। ਉੱਥੇ ਰਿਸ਼ਤੇਦਾਰੀ ਸੀ? ਉੱਥੇ ਨਾਨਕੇ ਕਿਹੜੇ ਪਿੰਡ ਸੀ? ਨਾਨਕ ਮੇਰੇ ਕਾਗੀ। ਅੱਛਾ, ਕਰੋਦੀਆਂ ਹੀ ਸੀ। ਸਹੀ ਹੋ ਗਿਆ। ਤੇ ਘੋਲ ਸ਼ੋਲ ਕੋਈ ਕਬੱਡੀ ਕਬੱਡੀ ਵੇਖਣ ਜਾਂਦੇ ਰਹੇ ਹੋ? ਹਾਂ ਜੀ, ਕਾਓ ਕਬੱਡੀਆਂ ਕੁੜੀਆਂ ਖੇਲਣਾ ਸਾਡਾ ਸ਼ੌਕ ਬੜਾ ਥਾ ਆਪਸ 'ਚ ਸਿੱਖਾਂ ਨਾਲ? ਅੱਛਾ। ਪਹਿਲੇ ਕੁਝ ਕੇ ਪਹਿਲੇ ਸਿੱਖ ਗਏ ਆਏ ਸੀ। ਅੱਛਾ, ਮੁਸਲਮਾਨਾਂ ਦਾ ਸਲੂਕ ਸੀ? ਲੋਕ ਮਾਸ਼ਾਅੱਲਾ ਕੋਈ ਲੜਾਈ ਝਗੜਾ ਹੈਗਾ ਸੀ ਉਹਨਾਂ ਨਾਲ? ਕੋਈ ਨਹੀਂ ਉਂਝ ਆਉਂਦੇ ਜਾਂਦੇ ਸੀ ਪਿੰਡਾਂ? ਆਉਂਦੇ ਜਾਂਦੇ ਮਿਲਦੇ ਨਹੀਂ ਕਰਦੇ। ਉਹਨਾਂ ਨੇ ਕੱਟੇ ਹੱਕ ਨੇ ਸਾਰੇ ਪਿੰਡ ਨੂੰ ਆਪੇ ਨੂੰ ਮੱਕੀ ਦੇ ਟੁੱਟੇ ਖਾਣ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਤੁਹਾਡੇ ਕੋਲੋਂ ਪੁੱਛਦੇ 47 ਦੀ ਕਹਾਣੀ ਕਿ ਜਦੋਂ ਵੰਡ ਹੋਈ ਆ ਜੀ ਤੁਸੀਂ ਲੋਕ ਕੀ ਕਰਦੇ ਪਏ ਸੀ? ਕਿੱਦਾਂ ਪਤਾ ਚੱਲਿਆ ਕਿ ਬਈ ਹੁਣ ਪਾਕਿਸਤਾਨ ਬਣ ਗਿਆ, ਅਸੀਂ ਛੱਡ ਦੇਣਾ ਪਿੰਡ ਆ? ਉਹ ਵੋਟਾਂ ਪਈਆਂ ਦੀਆਂ। ਅੱਛਾ। ਵੋਟਾਂ ਪਈਆਂ ਦੀਆਂ ਮੁਸਲਮਾਨਾਂ ਦੀਆਂ ਵੋਟਾਂ ਪਈਆਂ ਹੀਆਂ ਲੀਗ ਦੀਆਂ, ਮੁਸਲਿਮ ਲੀਗ ਦੀਆਂ ਵੋਟਾਂ। ਅੱਛਾ, ਕਾਂਗਰਸ ਦੀਆਂ ਤੇ ਮੁਸਲਿਮ ਲੀਗ ਦੀਆਂ। ਤੇ ਕੌਣ ਜਿੱਤਿਆ ਸੀ ਤੁਹਾਡੇ ਪਿੰਡਾਂ 'ਚੋਂ? ਸਾਡੇ ਪਿੰਡਾਂ 'ਚ ਹੁਣ ਵੀ ਅੱਲਾ ਬੇਟੇ ਜਾਂ ਹੁਣ ਕਿਆ ਪਤਾ ਜਾਂ ਇਹੀ ਪਤਾ ਜਦ ਵੰਡ ਹੋ ਗਈ ਆ ਵੀ ਹੱਦ ਲੱਗ ਗਿਆ ਬਲੌਰ ਤੇ। ਅੱਛਾ, ਜਦੋਂ ਵੰਡ ਹੋ ਗਈ ਕਿੱਦਾਂ ਛੱਡਿਆ ਆਪਣਾ ਪਿੰਡ, ਉਹਦੇ ਬਾਰੇ ਦੱਸੋ। ਬਲੌਰ 700 ਦਾ 50 ਕੋ। ਅੱਛਾ। ਇਸ ਪਾਸੇ ਉਹ ਚੱਲ ਲੱਗੀ ਅੱਗ ਲੱਗੀ ਸੀ? ਹੱਦ। ਅੱਛਾ। ਹੱਦ ਉੱਥੇ ਮਨਜ਼ੂਰ ਹੋਈ ਸੀ। ਹੱਦ ਮਨਜ਼ੂਰ ਹੋਈ ਸੀ ਉੱਥੇ। ਅੱਛਾ। ਤੇ ਫਿਰ ਸਿੱਖਾਂ ਨੇ ਆਖਿਆ ਵੀ ਇਹ ਕੰਮ ਦਾ ਲੱਗਾ ਇਹਦਾ ਮੁਸਲਮਾਨ ਲੈ ਗਏ। ਪੈਸੇ ਇਕੱਠੇ ਕਰਕੇ ਦਿੱਤੇ ਅੰਗਰੇਜ਼। ਹਾਂਜੀ। ਪੈਸੇ ਇਕੱਠੇ ਕਰਕੇ ਅੰਗਰੇਜ਼ ਨੂੰ ਦਿੱਤੇ ਨਵੀਂ ਨੇ। ਅੱਛਾ, ਅੰਗਰੇਜ਼ ਨੂੰ ਦਿੱਤੇ? ਹਾਂ। ਵੀ ਹੱਦ ਨੂੰ ਲਾਲ ਬਲਾਉ ਦੀ ਬਜਾਏ ਲਾਹੌਰ ਕਰ ਦੇ, ਲਾਹੌਰ ਜਾਂਦਾ। ਅੱਛਾ। ਫਿਰ ਲਾਹੌਰ ਚੱਲ ਲੱਗੀ। ਅਸੀਂ ਬੈਠੇ ਇਸ ਚੀਜ਼ ਤੇ ਵੀ ਹੱਦਾਂ ਬਲਾਉ ਤੇ ਅਸੀਂ ਸਾਡੀ ਕੋਈ ਹੱਦ ਹੈਗੀ ਗਾਹ ਹੱਦ ਅਸੀਂ ਤਾਂ ਬੈਠੇ ਹੈ। ਅੱਛਾ। ਜਿਹਦਾ ਵੱਢ ਲਿਆ ਟੁੱਕ ਟੁਈਆ ਹੋਇਆ ਪਤਾ ਚੱਲ ਹੱਦ ਲਾਹੌਰ ਚੱਲ ਗਈ ਆ। ਫਿਰ ਅਸੀਂ ਉੱਠੇ। ਜਦੋਂ ਤੁਹਾਨੂੰ ਪਤਾ ਸੀ ਕਿ ਪਾਕਿਸਤਾਨ ਬਣ ਗਿਆ, ਤੁਸੀਂ ਫਿਰ ਵੀ ਬੈਠੇ ਰਹੇ ਉੱਥੇ ਕਿ ਸਾਡਾ ਇਲਾਕਾ ਪਾਕਿਸਤਾਨ 'ਚ ਆ ਗਿਆ। ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਪਾਕਿਸਤਾਨ 'ਚ ਨਹੀਂ ਹੈਗਾ, ਫਿਰ ਤੁਹਾਡੇ ਉੱਤੇ ਹਮਲੇ ਹੋਏ? ਹੋਏ ਬੜੇ ਹੋਏ। ਉਹਨਾਂ ਹਮਲਿਆਂ ਬਾਰੇ ਦੱਸੋ, ਕਿੱਦਾਂ ਕਿੱਦਾਂ ਹਮਲੇ ਹੋਏ, ਕਿੰਨਾ ਲੋਕਾਂ ਨੇ ਕੀਤੇ? ਹਿੰਦੂਆਂ ਸਿੱਖਾਂ ਨੇ। ਅੱਛਾ, ਜੱਥੇ ਆਉਂਦੇ ਸੀ ਪਿੰਡ 'ਚ? ਜੱਥੇ ਮਾਰ ਟੋਲੇ ਟੋਲੇ
ਕਈ ਪਿੰਡਾਂ ਦੇ ਟੋਲੇ ਬਣਾ ਕੇ ਬਸ ਪਾਣੀ ਨਾਲ ਕੁੱਝ ਕੇ ਸਾਨੂੰ। ਅੱਛਾ, ਹਾਂਜੀ ਤੇ ਤੁਹਾਡੇ ਪਿੰਡ ਦੇ ਵਿੱਚ ਅੱਗਾਂ ਵੀ ਲਾਈਆਂ ਉਹਨਾਂ ਨੇ? ਅੱਗਾ ਨਹੀਂ ਹੈ, ਅੱਗਾ ਸਾਡੇ ਪਿੰਡ ਪਹਿਲਾਂ ਸਾਡੇ ਪਿੰਡ ਆਏ ਸੀ ਹੂੰ, ਤੇ ਸਾਡੇ ਮੁਸਲਮਾਨਾਂ ਨੇ ਉਹਦੀ ਇੱਕ ਪੈਰ ਭਾਲੇ ਖੂਹ ਦੀ, ਹਾਂਜੀ, ਉਹਦੀ ਇੱਕ ਫੌਜ ਹੋ ਗਈ ਰਾਤ ਨੂੰ। ਅੱਛਾ, ਉਹ ਸਾਡੇ ਪਿੰਡ ਤੋਂ ਬੁਲਾ ਕੇ ਫਿਰ ਕੰਗਰਾਲੇ ਚਲੇ ਗਏ, ਕੰਗਰਾਲੇ ਮੁਸਲਮਾਨ ਪਿੰਡ ਦਾ। ਅੱਛਾ, ਫਿਰ ਉੱਥੇ ਬਾਅਦ ਚੁੱਕੂ ਪੈਦਾ ਕੀਤੀ ਜਾ ਕੇ। ਅੱਛਾ, ਉੱਥੇ ਲੋਕ ਮਰੇ ਨੇ ਤੇ ਤੁਹਾਡੇ ਪਿੰਡ ਦੇ ਵੀ ਮਰੇ ਨੇ? ਉੱਥੇ ਮਾਰ ਕੇ ਫਿਰ ਇੱਧਰ ਆਏ ਹੂੰ, ਹਾਂਜੀ। ਉਹ ਫਿਰ ਪੈਰ ਫੜਿਆ ਨਹੀਂ, ਉਹ ਫਿਰ ਪਤਾ ਲੱਗਾ ਫਾਨੇ ਪਿੰਡ ਦੇ ਉੱਥੋਂ ਗਸਾ ਜਸਾ ਚੱਲਿਆ ਹੈ, ਇਹ ਮਾਰ ਕੇ ਉੱਥੇ ਜਾ ਕੇ ਖਤਮ ਹੋਇਆ। ਸਹੀ, ਹਾਂਜੀ। ਇੱਕ ਥਾਣਦਾਰ ਦਾ, ਇੱਕ ਸਿਪਾਹੀ ਦਾ ਮੁਸਲਮਾਨ, ਹਾਂਜੀ। ਉਹ ਆਖਿਆ ਵੀ ਸਾਡੀ ਬੇਵਾ ਹੈ, ਸਾਡੀ ਸਜ਼ਾ ਦਾ ਜਵਾਬ ਦਾ। ਹੂੰ, ਅਸੀਂ ਚੱਲੇ ਪਾਕਿਸਤਾਨ। ਹੂੰ, ਅਸੀਂ ਚੱਲੇ ਪਾਕਿਸਤਾਨ, ਜੇ ਤੁਹਾਡੇ ਬਦਲਾ ਲੈ ਹੂੰ। ਥਾਣਾ ਕਿਹੜਾ ਸੀ ਤੁਹਾਡਾ? ਖੰਨਾ, ਹਾਂਜੀ, ਖੰਨਾ, ਖੰਨਾ। ਖੰਨਾ ਥਾਣਾ। ਅੱਛਾ, ਹਾਂਜੀ। ਖੰਨਾ ਮੰਡੀ ਦੀ ਖੰਨਾ ਹੀ ਥਾਣਾ। ਅੱਛਾ, ਖੰਨਾ ਹੀ ਮੰਡੀ ਸੀ। ਹਾਂਜੀ। ਸਹੀ ਹੋ ਗਿਆ। ਨਾ ਜਦੋਂ ਫਿਰ ਤੁਸੀਂ ਆਪਣਾ ਸਮਾਨ ਸਮੂਨ ਲੱਦਿਆ? ਨਾ ਸਮਾਨ ਕੀ ਲੱਗਾ ਸੀ, ਹੂੰ, ਉਹ ਬਾਤ ਤੋਂ ਕਿੰਨੇ ਵਜੇ ਨਿਕਲੇ ਸੀ? ਅਸੀਂ ਰਾਤ ਦੇ 9 ਵਜੇ, ਅੱਛਾ, 9 ਵਜੇ। 9-10 ਵਜੇ। ਕਿੰਨੇ ਜੀ ਸੀ ਘਰ ਦੇ ਜਦੋਂ ਤੁਰੇ ਹੋ? ਘਰ ਦੇ ਅਸੀਂ ਸਾਰੇ ਜੀ ਦੇ, ਅਸੀਂ ਇੱਕ ਪਾਸੇ ਇੱਕ ਮਹੱਲਾ ਇੱਕ ਇਲਾਕਾ ਇਹਦਾ ਪਿੰਡ ਇੱਕ ਪਾਸੇ ਨੂੰ ਹੋ ਗਿਆ था। ਅੱਛਾ, ਅਸੀਂ ਆਖਿਆ ਵੀ ਇੱਕ ਮੁੰਡੇ ਕੇ ਆਖਿਆ ਵੀ ਪੈਰ ਨੇੜੇ ਹੈ, ਹੂੰ, 2.5 ਪੈਰ ਦਾ ਤਿੰਨ ਕੋ ਅੱਛਾ, ਸਾਡੇ ਪਿੰਡ ਨੂੰ। ਹੂੰ, ਉਹ ਪਿੰਡ ਦਾ ਉਹ ਸ਼ਹਿਰ ਦਾ ਪਟਿਆਲਾ ਦਾ। ਅੱਛਾ, ਅਸੀਂ ਆਖਿਆ ਪਟਿਆਲਾ ਮਾਰਦਾ ਫੌਜ ਇਹ ਭੇਜ ਕੇ ਹੂੰ, ਇੰਨਾ ਜਾਓ ਮੇਰੇ ਕੋਲ ਚਲੋ। ਮਲੇਰਕੋਟਲੇ। ਅੱਛਾ, ਮੇਰੇ ਕੋਲ 7 20 ਕੋ। ਅੱਛਾ, ਅਸੀਂ ਰਾਤੋਂ ਰਾਤ ਮੇਰੇ ਕੋਲ ਆਇਆ। ਸਾਨੂੰ 200 ਘੜਾ ਕਿਹਾ ਪਿਆ ਦਿਨ ਚਲੀ 6 ਵਜੇ, ਹਾਂਜੀ, ਕਿਹਾ ਪਿਆ ਸੀ 6 ਵਜੇ। ਛੇ ਵੇਲੇ? ਦਿਨ ਚਲੀ ਕਿੱਥੇ ਕਿਹੜਾ ਪਿਆ ਸੀ? ਇਹ ਕਿਹੜਾ ਪਿੰਡ ਦਾ ਨਾਮ ਭੁੱਲ ਗਿਆ, ਉੱਥੇ ਕਿਹਾ ਪਿਆ। ਅੱਛਾ, ਅਸੀਂ ਵੀ ਆ ਕੇ ਬੰਦੇ ਗਏ ਬਾਬਾ, 200-300 ਬੰਦਾ ਦਾ। ਅੱਛਾ, ਅਸੀਂ ਇੱਕ ਵਿਚਕਾਰ ਹੋ ਗਏ, ਇੱਕ ਅੱਗੇ ਹੋ ਗਏ, ਹੂੰ, ਇੱਕ ਪਿੱਛੇ ਹੋ ਗਏ, ਬੱਚੇ ਵਿਚਕਾਰ ਦੇ ਤੇ ਔਰਤਾਂ? ਔਰਤਾਂ ਵਿਚਕਾਰ। ਅੱਛਾ, ਉੱਥੇ ਫਿਰ ਹਮਲਾ ਹੋਇਆ ਤੁਹਾਡੇ ਤੇ? ਸਾਨੂੰ ਘੇਰਾ ਪੈ ਗਿਆ। ਅੱਛਾ, ਅਸੀਂ ਆਖਿਆ ਹੁਣ ਇੱਥੋਂ ਭੱਜਣਾ ਨਹੀਂ, ਹੂੰ, ਜੇ ਭੱਜੇ ਕਦੇ ਹੋ ਗਏ ਤਾਂ ਮਰ ਜਾਓਗੇ, ਅੱਛਾ, ਕੱਚੇ ਹੀ ਹੋ। ਹੂੰ, ਉੱਥੇ ਦਾ ਗੁੱਜਰ ਸਾ ਮੁਸਲਮਾਨ, ਹੂੰ, ਉਹਨਾਂ ਨੇ ਮਾਰ ਕੇ ਦਿਖਾਉਣਾ। ਅੱਛਾ, ਅਸੀਂ ਉਹਨੂੰ ਧਿਆਨ ਕੀਤਾ। ਹੂੰ, ਉਹ ਗੁੱਜਰ ਸਾ ਸਾਡਾ ਬਾਗ ਅੱਛਾ, ਬੰਦਾ ਦਾ। ਉਹ ਫਿਰ ਅਸੀਂ ਆਖਿਆ ਵੀ ਐਂ ਕਰ, ਇਹਨਾਂ ਦਾ ਮਾਲ ਛੱਡ ਦੇ, ਸਾਡੇ ਨਾਲ ਜੀ ਜਾਂਦੇ ਦੇਗੇ ਤੁਰ ਪਾ ਤੂੰ ਵੀ, ਅੱਛਾ, ਸਾਨੂੰ ਤੈਨੂੰ ਛੱਡਣਾ ਨਹੀਂ ਹੈ, ਮਾਰ ਦੇਣਾ ਬਾਅਦ ਚ। ਹੂੰ, ਉਹ ਕਹਾ ਮੈਂ ਨਾ ਮਾਲ ਚੱਲਦਾ ਮੈਨੂੰ ਕੀ ਆਖਣਾ। ਹੂੰ, ਉਹ ਫਿਰ ਸਾਡੀ ਗੱਲ ਮੈਂ ਨਾ ਕਾ ਜਾ ਹੱਥੀ ਜਾਂਦਾ ਗੇੜ ਨਾਲ ਹਾਂਜੀ, ਇਹ ਜਿਹੜੀ ਹੈ ਨਾ ਮਸ਼ੀਨ, ਹਾਂਜੀ, ਇਹ ਤੋਪਾ ਬਣਾਈਆਂ ਵੀ ਅਸਲਾ ਪਾ ਕੇ ਕਿਹਨਾਂ ਨੇ? ਅਸੀਂ। ਅੱਛਾ, ਤੇ ਇਹਦੇ ਵਿੱਚ ਕੈਂਕ ਤੇ ਸ਼ੀਸ਼ਾ ਅੱਛਾ, ਵਿੱਚ ਗਲਦੇ ਪਾ ਕੇ, ਹੂੰ, ਹਾਂਜੀ। ਇਹ ਨਮੂਨਾ ਬਣਾ ਕੇ ਇਹ ਅਸੀਂ ਬਣਾਈ, ਅੱਛਾ, ਬਣਾ ਕੇ ਫਿਰ ਚਲਾ ਕੇ ਵੇਖੀ, ਹੂੰ, ਹਾਂਜੀ। ਇਹਨੇ ਕੰਮ ਸੇ ਕਹਾ ਕੁਛ ਨਹੀਂ ਸਾਨੂੰ ਪਤਾ, ਬਿੱਗਾ ਕਮਾਲ ਮੁੰਡੇ ਹੀ ਪੜਤਾ ਅੱਛਾ, ਜਾਂ ਚਲਾਈ। ਕਾਮਯਾਬ ਹੋ ਗਿਆ ਤਜਰਬਾ ਤੁਹਾਡਾ। ਅੱਛਾ, ਤੇ ਜਦੋਂ ਘੇਰਾ ਪੈ ਗਿਆ ਸੀ? ਜਦੋਂ ਘੇਰਾ ਪਿਆ ਹਾਂਜੀ, ਅਸੀਂ ਗੁੱਜਰ ਨੂੰ ਝਾਂਗ ਕੀਤਾ ਹੂੰ, ਵੀ ਤੇ ਨਮੂ ਕਰਨੇ ਗੁੱਜਰ ਅੱਛਾ। ਦੇ ਪਿੰਡ ਦਾ ਬਾਗ, ਪਿੰਡ ਦਾ ਗੁੱਜਰ ਹੈ, ਉਹ ਸਾਰਾ ਵੀ ਲਾਊਗਾ ਗੱਦ ਸਿਰ ਵਿੱਚੋਂ। ਹਾਂਜੀ, ਉੱਥੇ ਅਸੀਂ ਖੜੀਆਂ ਕਿੱਕਰਾਂ ਖੜੀਆਂ ਹੋਈਆਂ, ਹੂੰ, ਉਹਨਾਂ ਕਿੱਕਰਾਂ ਦਾ ਇੰਨਾ ਇਹ ਮੋਟੇ ਰਸੇ ਬਾਅਦ ਬਿੱਟੇ ਛਾਂਦੇ, ਅੱਛਾ, ਉਹ ਮੂੰਹ ਛਾਂ ਕੇ ਕੱਸ ਕੇ ਤੋਪਾਂ ਨੂੰ ਹੂੰ, ਮੂੰਹ ਕਰਦਾ ਸੀ ਪਿੰਡ ਦੀ। ਅੱਛਾ, ਉੱਥੇ ਆਇਆ ਸਿੱਖ ਇੱਕ ਹੂੰ, ਫੌਜ ਚ ਆਇਆ ਦਾ ਆਜ਼ਾਦ ਹੋ ਗਏ। ਅੱਛਾ, ਉਹ ਫਿਰ ਲੱਗ ਗਿਆ ਜ਼ਿਲ੍ਹੇ ਦਾ, ਉੱਥੇ ਨਹਿਰ ਜਿਵੇਂ ਕੋਈ, ਅੱਛਾ, ਉਹ ਉੱਥੇ ਆਇਆ ਤਾ। ਹੂੰ, ਉਹਨੇ ਆਖਿਆ ਵੀ ਇਹਨਾਂ ਨੂੰ ਜਾਣ ਦਿਓ, ਇਹਨਾਂ ਨਾਲ ਛੇੜਿਓ। ਉਹ ਜਿਹੜੇ ਜਿਹਨੂੰ ਕਹ ਇਹ ਪਿੰਡ
ਇਹ ਪਿੰਡ ਦੀ ਕੋਈ ਸਹੀ ਨਹੀਂ। ਕੋਈ ਸ਼ੈ ਨਹੀਂ ਛੱਡਣੀ। ਹਾਂ ਅੱਛਾ ਉਹ ਫਿਰ ਸਾਰਾ ਪੰਜਾਬ ਤੋਂ ਸਿੱਖ ਅੱਛਾ ਦੁਨੀਆ ਚਲੇ ਜਾਂਦਾ ਜੋ ਤੇ ਸਾਡੇ ਦਾ ਪੈਸੇ ਖੜਿਆ ਬੁੜੇ ਜਿਹੇ ਬੱਚੇ ਹਾਂਜੀ ਜਿਹੜੇ ਮੁੰਡੇ ਖੁੰਝਾ ਉਹ ਸਾਡੇ ਕੰਗਾਲੇ ਪੇ ਗਏ ਕੰਗਾਲੀ ਦੇ ਅੱਛਾ ਉੱਥੇ ਕੱਟ ਹੋਇਆ ਉੱਥੇ ਗਏ ਆ ਵੀ ਲੰਘ ਜਾਓ। ਅੱਛਾ ਅੱਛਾ ਚਲੋ ਠੀਕ ਹੈ ਅਸੀਂ ਊਂਠਾਂ ਰੱਖੀਆਂ ਅੱਖਾਂ ਊਂਠਾਂ ਰੱਖ ਕੇ ਤੁਰਤੇ। ਅੱਛਾ ਅੱਧੇ ਬੰਦੇ ਮੂਹਰੇ ਹੋ ਗਏ ਅੱਧੇ ਵਿਚਕਾਰ ਹੋ ਗਏ ਅੱਧੇ ਪਿੱਛੇ ਹੋ ਗਏ ਬੱਚੇ ਵਿਚਕਾਰ। ਸਹੀ ਅੱਗੋਂ ਅਸੀਂ ਗਏ ਅੱਗੋਂ ਹੱਦ ਆ ਗਈ ਮੇਰੇ ਕੋਲ ਸ਼ਾਇਦ ਮਲੇਰਕੋਟਲੇ ਦੀ। ਹਾਂ। ਅੱਛਾ ਉਹਨੇ ਹੱਦ ਆ ਗਈ ਉਹਨੇ ਐਲਾਨ ਕੀਤਾ ਵੀ ਨਾ ਸਿੱਖ ਮੇਰੇ ਜਾਂ ਤੇ ਮੁਸਲਮਾਨ ਮਾਰੇ ਅੱਛਾ ਨਾ ਮੁਸਲਮਾਨ ਸਿੱਖ ਮਾਰੇ ਉਹਦੀ ਯਾਦ ਕੀਤਾ ਕਿ ਸਹੀ ਅੱਗੋਂ ਜਾ ਕੇ ਪਿੰਡਾਂ ਦਾ ਮੁਸਲਮਾਨਾਂ ਦਾ ਅੱਛਾ ਉਹ ਸਾਡੇ ਬਾਗ ਦੇ ਸਿੱਧਾਂ ਦੇ ਵਿੱਚ ਬਿਸਕੁਟ ਹੋ ਕੇ ਘਰ ਸਿੱਧਾਂ ਦੇ ਬਾਕੀ ਹੱਥ ਪਿੱਛੇ ਕਰ ਲੋ। ਬਾਕੀ ਬਾਗ ਅੱਛਾ ਉੱਥੇ ਜਾ ਚਲੇ ਗਏ ਬਹਿ ਗਏ ਪਏ ਬਾਰ ਈਦਗਾਹ ਸੀ ਉੱਥੇ ਜਾ ਕੇ ਬਹਿ ਗਏ। ਅੱਛਾ ਉਹ ਕੋਈ ਰੋਟੀਆਂ ਚੁੱਕੀ ਆਉਂਦਾ ਕੋਈ ਦੁੱਧ ਚੁੱਕੀ ਆਉਂਦਾ ਅੱਛਾ ਇਹ ਕੋਈ ਲੱਸੀ ਚੁੱਕੀ ਆਉਂਦਾ ਕੋਈ ਮਿੱਠਾ ਪਾਣੀ ਚੁੱਕੀ ਆਉਂਦਾ। ਉਹ ਅਸੀਂ ਕਿਹਾ ਵੀ ਸਾਡੇ ਕੋਈ ਸ਼ੈ ਵੀ ਲੰਘ ਨਹੀਂ। ਅੱਛਾ ਕਿ ਅਸੀਂ ਰਾਤ ਦੇ ਸਫ਼ਰ में ਮਾਰੇ ਹੋਏ ਆ ਇੱਕ ਡਾਲ ਪਿੱਛੋਂ ਸਿੱਖਣਾ ਪਿੱਛਣਾ ਪਾਈ ਮੈਂ ਹਾਂਜੀ ਅਸੀਂ ਖਾ ਉੱਥੇ ਬਹਿ ਗਏ ਸਾਰੇ ਤਾਂ ਫਿਰ ਅਸੀਂ ਸੋਚਿਆ ਵੀ ਹੱਦ ਆ ਗਏ ਮੇਰੇ ਕੋਲ ਵੀ ਹੁਣ ਐਂ ਕਰੋ ਇਹ ਊਂਠਾਂ ਨੂੰ ਪਾ ਲਾਓ। ਅੱਛਾ ਪਾ ਕਰੋ ਉੱਥੇ ਕੋਈ ਚਾਰ ਕਿਲੇ ਛੱਪੜ ਥਾ। ਅੱਛਾ ਉਹਨਾਂ ਮੁਸਲਮਾਨਾਂ ਬਣਾਇਆ ਮਾਂ ਨੂੰ ਪਾਣੀ ਪਾਉਣ ਬਸ ਉੱਥੇ ਖਲੀ ਕਿਕੜਾ ਛੱਪੜ ਦੇ ਉੱਤੇ ਅੱਛਾ ਐਂ ਕਿਕੜਾ ਖਲੀ ਪੈ ਦੇ ਉੱਤੇ ਉਹ ਮੁਸਲਮਾਨ ਫੌਜ ਅੱਛਾ ਇਹ ਅਸੀਂ ਤਾਂ ਅੱਛਾ ਉਹ ਸੰਨਾ ਵੀ ਮੁੜ ਕੇ ਵਾਪਸ ਮੁੜੇ ਬਾਦਸ਼ਾਹ ਦਾ ਅੱਗੇ ਬਾਦਸ਼ਾਹ ਦਾ ਵਾਕਫ ਅੱਛਾ ਬਾਦਸ਼ਾਹ ਵੀ ਵਾਕਫ ਸੀ। ਸਹੀ उन्हें तंबू ला चला था बहुत खुदा था वो तंबू लाते बह गए थे रोटियां ले जाना कोई चावल ले जाना कोई गुजारिया ये भुखे भी खाने खा खू गए वो बादशाह ने आखिया किमें की बना तुम असी अच्छा बादशाह ने आखिया करो आ तंबू लग गया ये जाना हमको। अच्छा अच्छा मेरे को ਉੱਥੇ ਬੈਠੇ ਰਹੇ ਫਿਰ ਕੋਈ ਇੱਧਰ ਵੱਡੇ ਚੁੱਕਿਆ ਉਹਨੇ ਹਾਲ ਉਹ ਦਵਾਈ ਕੋਈ ਇੱਧਰ ਵੱਡੇ ਚੁੱਕਿਆ ਹੋਇਆ ਹਾਲ ਉਹ ਦਵਾਈ ਪੈਂਦੀ ਆਉਂਦੀ ਆ ਸ਼ਹਿਰ ਹੀ ਗੰਦ ਪੈ ਗਿਆ। ਅੱਛਾ ਇੰਨਾ ਵੱਡਾ ਚੁੱਕਾ ਮੁਸਲਮਾਨ ਆਵੇ ਕਿੱਥੇ ਗੰਦ ਪੈ ਗਿਆ? ਉਹ ਸ਼ਾਇਦ ਮੇਰੇ ਕੋਲ ਨਹੀਂ ਉੱਥੇ ਵੀ ਮਰੇ ਬੰਦੇ ਜ਼ਖਮੀ ਹੋ ਕੇ ਆਉਂਦੇ ਸੀ। ਓਹੋ ਤੁਸੀਂ ਵੇਖੇ ਆਪਣੀ ਅੱਖਾਂ ਨਾਲ? ਸਾਡੇ ਜਿਹੜੇ ਬੰਦੇ ਚਲ ਗਏ ਪੈਰ ਅੱਛਾ ਉਹ ਫਿਰ ਆਇਆ ਪੈਰ ਕੋਈ ਉਹ ਬਚ ਕੇ ਆਇਆ ਵੱਡੇ ਚੁੱਕੇ ਹੋਏ। ਅੱਛਾ ਬਸ ਅਸੀਂ 200 ਬੰਦਾ 400 ਬੰਦਾ ਅੱਛਾ ਅਸੀਂ ਮੇਰੇ ਕਿਸੇ ਦੇ ਉਸ ਨਾਲ ਮੇਰੇ ਕੋਲ ਆਵਾਂ ਉੱਥੇ ਬਣਾ ਮੈਨੂੰ ਆਪਣਾ ਕਿਸੇ ਨਹੀਂ ਮਿਲਦਾ ਮੁਸਲਮਾਨ। ਉੱਥੇ ਕਿੰਨੇ ਦਿਨ ਰਹੇ ਤੁਸੀਂ? ਮੇਰੇ ਕੋਲ ਹਾਂਜੀ ਮਹੀਨਾ ਜੀ ਕੀ ਮਿਲਦਾ ਸੀ ਖਾਣ ਨੂੰ? ਦੁਨੀਆ ਬਾਕੀ ਐਲਾਨ ਕਰਦਾ ਬਿਜਲੀ ਦੇ ਪੈਸੇ ਆ ਹਾਂ ਉਹ ਆਪਣਾ ਲਾਸ਼ ਲੈ ਕੇ ਖਾਵੇ। ਅੱਛਾ ਜਿਹਦੇ ਕੋਲ ਨਹੀਂ ਪੈਸੇ ਉਹਨਾਂ ਦਰਿਆ ਦੇ ਦਵੇਂ। ਅੱਛਾ ਹਾਂਜੀ ਤੇ ਜਦੋਂ ਮਹੀਨਾ ਉੱਥੇ ਰਹੇ ਵੀ ਉੱਥੇ ਤਾਂ ਨਹੀਂ ਕੋਈ ਹਮਲਾ ਹੋਇਆ? ਨਾ ਉੱਥੇ ਕੋਈ ਹਮਲਾ ਨਹੀਂ ਹੋਇਆ ਉੱਥੇ ਕੋਈ ਹਮਲਾ ਨਹੀਂ ਉੱਥੇ ਬਾਦਸ਼ਾਹ ਪੈਣ ਲੱਗ ਗਿਆ। ਅੱਛਾ ਬਾਦਸ਼ਾਹ ਪਈਆਂ ਬਹੁਤ ਇਹ ਮੰਨਦਾ ਵੀ ਜੇ ਅਸੀਂ ਬੈਠਣਾ ਉੱਥੇ ਸਾਡਾ ਕੰਮ ਫਿਰ ਉੱਥੋਂ ਉਹ ਤਲਾ ਦੇ ਉੱਤੇ ਚੱਕ ਕੇ ਨਾ ਉਹ ਪਰੇ ਜੋਰ ਲਾਤਾ ਤੇ ਨੀਂਦ ਤੇ ਜਾ ਕੇ। ਅੱਛਾ ਉੱਥੇ ਬਾਦਸ਼ਾਹ ਪੈਣ ਬਹੁਤ ਉਹ ਛੰਭ ਸਾ ਉੱਥੇ ਪਾਣੀ ਨਹੀਂ ਚੱਲੇ। ਅੱਛਾ ਉੱਥੇ ਤੁਹਾਡਾ ਨੁਕਸਾਨ ਹੋਇਆ? ਨੁਕਸਾਨ ਹੋਇਆ ਉਹ ਜੇ ਪਾਣੀ ਚੱਲੇ ਤੇ ਉਹ ਪੁਲਿਸ ਮਿਲਟਰੀ ਆ ਕੇ ਉੱਥੇ ਨਿਕਲੋ ਸ਼ਹਿਰ ਨੂੰ ਚਲੋ ਇਹ ਛੰਭ ਹੈ। ਅੱਛਾ ਵਿੱਚ ਪਾਣੀ ਹੁੰਦਾ ਬਹੁਤ ਇੱਥੇ ਪਾਣੀ ਬਹੁਤ ਆਉਂਦਾ ਛੰਭਾ ਪਾਣੀ ਬੜਾ ਆਉਂਦਾ ਇੱਥੇ ਸ਼ਹਿਰ ਨੂੰ ਚਲੋ। ਅੱਛਾ ਉਹਨਾਂ ਕਿਸ਼ਤੀਆਂ ਲਾ ਕੇ ਨੀਵੇਂ ਥਾਂ ਦੇ
ਅਸੀਂ ਸ਼ਹਿਰ ਨੂੰ ਤੁਰ ਪਏ। ਅਸੀਂ ਰਾਹ 'ਚ ਬਾਰਿਸ਼ ਉਤਰਾਈ, ਕੱਪੜੇ ਭਿੱਜ ਗਏ ਹੂੰ ਤੇ ਰੁੱਝੇ ਰਾਤ ਦੇ ਚਲੋ ਅਸੀਂ ਸ਼ਹਿਰ ਉੱਪਰ ਗਏ। ਅੱਛਾ ਰਾਤ ਦੀ ਸ਼ਾਹੀ ਕੱਟੀ, ਇੱਕ ਰਾਤ ਸ਼ਾਹੀ ਕੱਟੀ, ਦੂਜੀ ਰਾਤ ਨੂੰ ਐਲਾਨ ਮਿਲ ਗਿਆ ਭਾਈ ਸ਼ਹਿਰ 'ਚ ਗੰਦ ਪੈ ਗਿਆ, ਅੱਛਾ ਇਹ ਹੁਣ ਕੰਪ ਨਿਖਰ ਜ਼ਿਆਦਾ ਨਿਖਾਰਤਾ ਹੈ, ਹੁਣ ਕੰਪ ਹੋਣ ਲੱਗ ਗਏ ਟਿੱਬੇ 'ਚ। ਅੱਛਾ ਟਿੱਬੇ ਦੇ ਕੰਪ ਲਾਉਣਾ ਵਾਲੇ ਪਾਸੇ, ਹੂੰ ਚਾਂਦੇ ਪਾਸੇ, ਅੱਛਾ ਉੱਥੇ ਕੰਪ ਲਾਉਣਾ ਹੈ ਵੀ ਐਂ ਕਰੋ ਠੀਕ ਆ ਅੱਛਾ ਸ਼ਾਇਦ ਵੀ ਨਹੀਂ ਕਰੋ। ਸ਼ਾਇਦ ਗੰਦ ਪੈ ਗਿਆ, ਐਨੀ ਮਖਲੂਕਾ ਸ਼ਾਇਦ ਜਿੱਥੇ ਸਮਾਉਂਦੀ ਹੈ, ਹਾਂਜੀ ਉੱਥੇ ਚਲੇ ਗਿਆ ਸੀ। ਤੰਬੂ ਉੱਥੇ ਖੜਿਆ, ਉੱਥੇ ਥੰਬ ਗਿਆ ਅੱਛਾ ਤੰਬੂ, ਤੇ ਉਹ ਬਾਕੀ ਅਸੀਂ ਚਲੇ ਗਏ। ਉੱਥੇ ਕੁੱਲੀਆਂ ਜਿਹੀਆਂ ਬਣਾਉਣੀਆਂ ਕੱਖਾਂ ਦੀਆਂ, ਹੂੰ ਡੱਕੇ ਲੈ ਕੇ ਉਹ ਛੱਤ ਖੇਸ ਕੋ ਤੇ ਕੱਪੜੇ ਕੋਲ ਤਾਣ ਕੇ ਬਹਿ ਗਏ ਥੱਲੇ। ਅੱਛਾ ਦੁਨੀਆ ਹੀ ਬੈਠੀ ਸੀ, ਦੁਨੀਆ ਹੀ ਬੈਠੀ ਸੀ ਥੋੜੀ ਬਹੁਤ ਦੁਨੀਆ। ਉੱਥੇ ਤਾਂ ਨਹੀਂ ਕੋਈ ਜੀ ਮਰਿਆ? ਉੱਥੇ ਮਰਿਆ ਉਹਨੇ ਦਾਦਾ ਤੇ ਮੈਂ। ਹਾਂਜੀ ਫਿਰ ਸਾਨੂੰ ਆਦਰ ਆ ਗਿਆ ਬਈ ਗੱਲ ਨਹੀਂ ਹੈ ਸਵੇਰੇ ਕੰਪ ਤੁਰਨਾ। ਅਸੀਂ ਕਿਹਾ ਵੀ ਕੰਪ ਸਵੇਰੇ ਤੁਰਨਾ, ਕੋਈ ਮੇਟਾਂ ਮੋਟਾ ਨਾ ਤਾਂ ਲਿਆਈਏ ਸ਼ਹਿਰ ਨੂੰ ਜਾ ਕੇ। ਹੂੰ ਸ਼ਹਿਰ ਤਾਂ ਉੱਥੇ 2 ਟਾਈਮ ਹੀ ਅੱਛਾ ਇਹ ਕੰਪ ਲੱਗਾ ਵਾ। ਕਾਨੂੰਨ ਵਿੱਚ ਮਿਲ ਗਿਆ। ਉਹ ਮੇਰਾ ਭਾਈ ਦੇ ਹਾਂਜੀ ਉਹ ਮੇਰੀ ਮਾਂ ਦਾ ਗੋਦੀ ਚੁੱਕਿਆ ਸੀ। ਅੱਛਾ ਗੋਦੀ ਚੱਕਿਆ ਸੀ। ਹੂੰ ਸ਼ਾਇਦ ਭਾਲ ਕੇ ਆਈ ਉਹ ਦਮ ਦੇ ਚ। ਅੱਛਾ ਮਰ ਗਿਆ ਭਰਾ। ਓਹੋ ਕੰਪ ਜਾ ਉੱਥੇ ਐਂ ਕੱਪੜੇ ਵਿਛਾ ਕੇ ਉੱਤੇ ਪਾ ਅੱਛਾ ਉਹਦੇ ਕਹੀ ਦਿੱਤੀ। ਅਸੀਂ ਕਹੀ ਲੈ ਜਾ ਕੇ ਕਮਰੇ ਦੀਆਂ ਕਮਰਾ ਕਦੀ ਕਮਰੇ ਕੀ ਕਦੀ ਨਹੀਂ ਤੋਂ ਆਇਆ ਕਿ ਜਾ ਹੂੰ ਜਮਰਾਤ ਦੂਏ ਕੰਮ ਚੱਲ ਹੂੰ ਕੰਪ ਦੇ ਸੁੱਤਿਆ। ਬਾਕੀ ਜਿਹਨਾਂ ਕੋਲ ਰਾਸ਼ਨ ਥਾ ਮੁੱਲ ਦਿੱਤਾ ਆ ਉਹਨਾਂ ਨੇ ਧਿਆਨ ਵੀ ਹੋ ਗਿਆ ਆਟਾ ਤੋਂ ਥੋੜਾ ਲਗਾ ਬੰਨ ਲਿਆ। ਹਾਂਜੀ ਜਿਹਨਾਂ ਵੀ ਨਹੀਂ ਥਾ ਉਹਨੇ ਮੱਕੀ ਸੀ ਉਹਨੇ ਕੋਲ ਕਈ ਸਾਲ ਦੀ। ਅੱਛਾ ਉਹ ਬਾਦਸ਼ਾਹ ਦਾ ਮੁਸਲਮਾਨ ਬਾਦਸ਼ਾਹ ਦਾ ਪਠਾਨ ਹੂੰ ਉਹਨੇ ਆਟਾ ਪੀ ਕੇ ਬੇਜਾ ਕੀ ਬਣ ਅੱਛਾ ਤੇ ਕੰਪ ਤੁਰ ਪਿਆ ਤੇ ਫਿਰ ਫੌਜ ਆ ਗਈ ਗੋਰਖੀਆ ਗੌਰ ਕੀਆ ਗੋਰ ਅੱਛਾ ਅੱਛਾ ਉਹਨੇ ਜੇ ਅਸੀਂ ਬਹਿਆ ਕਰਨਾ ਠੁੱਡੇ ਮਨ ਉੱਠੋ ਅੱਛਾ ਉੱਠੋ ਸਫਰ ਬਹੁਤ ਆ ਉੱਠੋ। ਬੰਦੇ ਥੱਕ ਜਾਂਦੇ ਹੋਣੇ ਤੁਰ ਤੁਰ ਕੇ। ਬਾਦਸ਼ਾਹ ਜੀ ਤੁਰ ਕੇ ਅਖੀਰ ਭਾਈ ਸ਼ਾਮ ਨੂੰ ਜਾ ਕੇ ਕੰਪ ਲੱਗਣਾ ਉੱਥੇ ਬਹਿ ਜਾਣਾ ਕੋਈ ਕੱਖ ਕੁੱਕ ਚੁੱਕ ਕੇ ਨਹੀਂ ਇੰਨਾ ਚਵਾ ਜਾ ਛੋਟਾ ਜਿਹਾ ਮੈਂ ਉਹਦੇ ਤੇ 2 ਟਿੱਕੀਆਂ ਲਾਉਣੀਆਂ ਅੱਧੀ ਟਿੱਕੀ ਖਾ ਕੇ ਅੱਛਾ ਚਾਹੇ ਪਾਸ ਕਰ ਲਾ ਤੁਰ ਕੇ ਹੀ ਆ ਰਹੇ ਸੀ? ਤੁਰ ਕੇ ਅੱਛਾ 7 ਦਿਨ ਰੁਕਿਆ 7 ਦਿਨਾਂ 'ਚ ਉੱਥੇ ਕੈਂਪ ਦੇ ਜਿਹੜੇ ਬੰਦੇ ਸੀ ਤੁਹਾਡੇ ਨਾਲ ਕਾਫਲੇ ਦੇ ਉਹ ਤੇ ਨਹੀਂ ਰਾਹ 'ਚ ਮਰੇ? ਬੁਝੇ ਮਰੇ ਬੋਲੇ ਮਰੇ ਮਾਰਦੇ ਅੱਜ ਤੱਕ ਕੇ ਪੇ ਖਜ਼ਾਨ ਚ ਰੱਖੇ ਹੁੰਦੇ ਤੁਹਾਡੇ ਆਪਣੇ ਜੀ ਕਿੰਨੇ ਮਰੇ? ਆਵਲੇ ਪਲੇ ਮਰੇ ਬਲੇ ਮਰੇ ਨਹੀਂ ਕੌਣ ਕੌਣ ਮਰਿਆ? ਮੇਰੀ ਭੈਣ ਵੀ ਮਰੀ ਇੱਕ, ਹਾਂ ਮੇਰਾ ਭਣੋਈਆ ਵੀ ਮਰਿਆ, ਓਹੋ ਮੇਰਾ ਭਾਈ ਵੀ ਮਰਿਆ ਇੱਕ। ਓਏ ਹੋਏ ਬੜੀ ਜ਼ੁਲਮ ਹੋਇਆ ਉਸ ਬੜਾ ਜ਼ੁਲਮ ਹੋਇਆ। ਰੱਬ ਐਸਾ ਜ਼ੁਲਮ ਨਾ ਉਹ 7 ਦਿਨ ਕਿੱਦਾਂ ਨੰਗੇ ਤੁਹਾਡੇ ਸਫ਼ਰ ਦੇ? ਹਾਂਜੀ ਕਿੱਦਾਂ ਤੁਰਦੇ ਸੀ ਤੁਸੀਂ? ਸੁਬਹ ਆਉਣਾ ਮੇਰੇ ਕੋਲ ਬਾਦਸ਼ਾਹ ਨੇ ਆਮ ਫਾਦੋ ਗਿਆ ਅੱਛਾ ਉਹ ਕਹਿੰਦਾ ਮੁੰਡਿਆਂ ਨੂੰ ਇਹ ਕੰਮ ਅਮਨਾ ਮਾਨ ਨਾ ਪਹੁੰਚਾਇਓ? ਲਾਹੌਰ ਪੜਾਉਣਾ ਅੱਛਾ ਇਹ ਕੰਮ ਮੁਸਲਮਾਨ ਅਮਨਾ ਮਾਨ ਲਾਹੌਰ ਪੜਾਉਣਾ। ਤੁਹਾਨੂੰ ਇਹਦਾ ਮਤਲਬ ਹੈ ਉਹ ਰਾਜੇ ਨੇ ਬਚਾਇਆ, ਨਹੀਂ ਤੇ ਕੋਈ ਵੀ ਨਹੀਂ ਸੀ ਬਚਦਾ। ਓਹੋ ਅੱਛਾ ਬਜ਼ੁਰਗੋ ਤੁਸੀਂ ਪਾਕਿਸਤਾਨ ਆ ਗਏ 7 ਦਿਨ ਬਾਅਦ, ਜੀ ਇੱਥੇ ਆ ਕੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਵੇਖੀਆਂ? ਬੜੀਆਂ ਮੁਸ਼ਕਲਾਂ ਵੇਖੀਆਂ ਇੱਥੇ, ਦਾਣੇ ਮੁੱਕ ਗਏ, ਰੋਟੀ ਖਾਣ ਨੂੰ ਲੱਭੇ, ਇਹ ਤਕਲੀਫਾਂ ਬੜੀਆਂ। ਆਟਾ ਮੇਰਾ ਪਿਓ ਲਿਆਇਆ ਲਾਹੌਰ ਦੁਕਾਨ ਤੋਂ ਤੇ 2000 ਰੁਪਈਆ ਆਟਾ ਦੇ ਦਿਆ, ਬੱਚੇ ਕਰਕੇ ਪੈਸੇ ਫੜਾ ਤੇ
ਬਾਕੀ ਇਹ ਬਹੁਤ ਪੈਸੇ ਉੱਥੇ ਪੁੱਜਾ ਦੁਕਾਨ ਤੇ। ਓਹੋ ਜਦੋਂ ਰੋਟੀ ਨਹੀਂ ਖਾ ਲਈ ਹਾਂਜੀ ਮੇਰਾ ਪਿਓ ਬੈਠਾ ਅਫਸੋਸ ਹੈ ਬੈਠਾ ਅੱਛਾ ਮੇਰਾ ਚਾਚਾ ਕਹਿੰਦਾ ਬਈ ਭਾਈ ਕੀ ਗੱਲ ਹੈ ਐ ਬੈਠਾ ਕਹਿੰਦਾ ਆਟਾ ਲਿਆਂਦਾ ਵਾ ਪੈਸੇ ਉੱਥੇ ਬੰਨਿਆ ਉੱਥੇ ਖਤਮ ਗਿਆ ਉੱਥੇ ਚੱਕ ਲਿਆ ਕਿਸੇ ਨੇ ਉੱਥੇ ਪਾਇਆ ਪਰ ਪਤਾ ਕੀ ਤੋਂ ਕੋਈ ਨਾ ਬਹਿ ਗਿਆ ਚੁੱਪ ਕਰ ਗਿਆ ਚਾਚਾ ਮੇਰੇ ਕੋਲ 2000 ਰੁਪਇਆ ਦਾ ਅੱਛਾ 1000 ਸਾਨੂੰ ਦਿੱਤਾ ਅੱਛਾ 1000 ਨਾਲ ਆਪ ਪਕੜ ਸਹੀ ਜੀ ਫਿਰ ਅਸੀਂ ਸ਼ੇਖੂਪੁਰੇ ਆ ਗਏ ਸ਼ੇਖੂਪੁਰੇ ਫੈਸਲਾਬਾਦ ਚਲੇ ਗਏ ਫੈਸਲਾਬਾਦ ਤੋਂ ਗੁਜਰਾਂ ਢੰਗ ਚਲੇ ਗਏ ਅੱਛਾ ਢੰਗੋਂ ਫਿਰ ਅਸੀਂ ਢੰਗ ਜਾ ਕੇ ਉੱਥੇ ਫਿਰ ਜ਼ਮੀਨਾਂ ਜੋ ਬੜੀ ਦੂਰ ਸਿੱਖਾਂ ਦੀਆਂ ਅੱਛਾ ਖੂਹੀਆਂ ਉੱਥੇ ਆ ਬਹਿ ਗਏ ਅੱਛਾ ਉੱਥੇ ਬੈਠੇ ਉੱਥੇ ਵੀ ਇੱਕ ਬਰੋਜ ਥਾ ਮਾਸਟਰ ਗਿਆ ਅੱਛਾ ਉਹਨੇ ਸਾਡੇ ਹੱਥ ਵਿੱਚ ਦੋ ਨਾਈ ਦੇ ਉਹਨੇ ਲਿਆ ਕੇ ਸਾਡੀਆਂ ਹਜ਼ਾਮ ਤੱਕ ਆਈਆਂ ਅੱਛਾ ਦਾੜੀਆਂ ਵਧੀਆਂ ਸੀ ਵਾਲ ਵਧੇ ਸੀ ਓਹੋ ਅੱਲਾ ਦਾ ਭਲਾ ਕਰੇ ਅੱਲਾ ਦੀ ਜਾਤੀ ਰੱਖੇ ਹਜ਼ਾਮ ਦਾ ਕਹਿ ਰਹੀਆਂ ਹਜ਼ਾਮ ਦਾ ਕਹਿ ਸੋਚਾ ਹੀ ਇਹ ਉਹ ਫਿਰ ਉਹ ਇੱਧਰ ਕੇ ਮੀਆਂ ਦਾ 4000 ਮੁਰੱਬੇ ਦਾ ਮਾਲਕ 4000 ਮੁਰੱਬੇ ਦਾ ਮਾਲਕ ਸੀ ਹਾਂਜੀ ਅੱਛਾ ਉਹਨੇ ਆ ਕੇ ਆਖਿਆ ਸ਼ਾਮ ਨੂੰ ਵੀ ਇੱਥੇ ਕਿਉਂ ਬੈਠੇ ਹੋ ਤੁਸੀਂ ਚਲੋ ਸ਼ਹਿਰ ਮੇਰੇ ਅੱਛਾ ਇਹ ਜਿਹੜੇ ਜ਼ਮੀਨਾਂ ਕਹਿ ਰਹੇ ਜ਼ਮੀਨਾਂ ਉਹਨਾਂ ਦੇ ਮਕਾਨ ਮੇਰੇ ਸ਼ਹਿਰ 'ਚ ਅੱਛਾ ਉਹਨਾਂ ਦੇ ਮਕਾਨਾਂ ਬੈਠੇ ਚੱਲ ਇਹ ਜ਼ਮੀਨਾਂ ਇਹ ਜੋ ਹਿੱਸਾ ਮਿਲਿਆ ਕਰੂ ਹਿੱਸਾ ਲੈ ਕੇ ਉੱਥੇ ਖਾ ਕੇ ਬਹਿ ਗਏ ਅੱਛਾ ਅਸੀਂ ਉੱਥੇ ਸ਼ਹਿਰ ਚਲੇ ਗਏ ਮਕਾਨ ਖੋਲ੍ਹਤੇ ਨਹੀਂ ਬਹਿ ਗਏ ਮਕਾਨਾਂ 'ਚ ਹਾਂਜੀ ਜੀ ਹੁਣ ਢੰਗ ਸ਼ਹਿਰ 'ਚ ਵੀ ਜੋਰ ਲਾਉਂਦੇ ਵੀ ਦੁਕਾਨਾਂ ਭਰੀਆਂ ਪਈਆਂ ਜਿਹੜਾ ਬਲਾਕ ਹੈ ਉਹ ਖੋਲ ਦਿੰਦੇ ਅੱਛਾ ਵੀ ਬਈ ਸ਼ਹਿਰ 'ਚ ਅਸੀਂ ਸਾਨੂੰ ਜ਼ਮੀਨ ਨਹੀਂ ਮਿਲੀ ਜ਼ਮੀਨ ਨਹੀਂ ਮਿਲੀ ਹਾਂ ਜ਼ਮੀਨ ਨਹੀਂ ਮਿਲੀ ਸ਼ਹਿਰ 'ਚ ਬਹਿ ਗਏ ਅੱਛਾ ਉਹ ਪੂਰੇ ਪਾਲੇ ਲੋਕ ਹਾਂ ਇੰਜੀ ਹੈ ਪਿੰਡਾਂ ਵਾਲੇ ਸ਼ਹਿਰਾਂ 'ਚ ਕਿੱਥੇ ਟਿਕਦੇ ਸੀ ਉੱਥੇ ਪਿੰਡ ਹੀ ਲੱਭਦੇ ਸਨ ਕਿ ਵੀ ਉਵੇਂ ਦਾ ਹੀ ਮਾਹੌਲ ਹੋ ਜੇ ਮਾਹੌਲ ਜੀ ਬੜੀਆਂ ਤਕਲੀਫਾਂ ਕੱਟੀਆਂ ਪਾਈਆਂ ਬਹੁਤ ਤਕਲੀਫਾਂ ਕੱਟੀਆਂ ਅੱਲਾ ਦਾ ਸ਼ੁਕਰ ਅਲਹਮਦੁਲਿਲਾ ਯਾ ਅੱਲਾ ਤੇਰਾ ਸ਼ੁਕਰ ਹੈ ਜੀ ਆਏ ਦਿਨ ਆ ਗਏ ਇੱਧਰ ਆ ਗਏ ਹਾਂ ਅੱਛਾ ਬਜ਼ੁਰਗੋ ਹਾਂਜੀ ਇਸ ਪਿੰਡ ਦੇ ਵਿੱਚ ਜ਼ਮੀਨ ਪਈ ਤੁਹਾਨੂੰ ਫਿਰ ਹਾਂਜੀ ਇੱਥੇ ਆ ਕੇ ਮਿਲੀ ਅੱਛਾ ਕਿ ਮਿਲੀ ਹੁਣ ਕਦੀ ਉਹ ਪੁਰਾਣਾ ਪਿੰਡ ਚੇਤਾ ਆਉਂਦਾ ਚੇਤਾ ਨਾ ਆਉਂਦਾ ਜੀ ਨਹੀਂ ਕਰਦਾ ਜਾਣ ਚੇਤਾ ਨਾ ਆਉਂਦਾ ਜਾਣ ਨੂੰ ਨਹੀਂ ਕਰਦੀ ਮੂੰਹ ਨਹੀਂ ਕਰਦਾ ਕਿਉਂ ਉਹ ਅੱਖਾਂ ਦੇ ਅੱਗੇ ਸਾਹਮਣੇ ਆ ਜਾਂਦਾ ਅੱਜ ਕੱਲ ਦੀ ਨਸਲ ਨੂੰ ਕੀ ਸੁਣਾ ਦੇਵੋਗੇ ਜਿਨ੍ਹਾਂ ਨੇ ਪਾਕਿਸਤਾਨ ਬੰਦੇ ਨਹੀਂ ਵੇਖਿਆ ਲੇਕਿਨ ਤੁਹਾਡੇ ਥਰੂ ਉਹਨਾਂ ਨੂੰ ਪਤਾ ਚੱਲੇ ਕਿ ਬਈ ਇਹਦੀ ਕਿੰਨੀ ਕੁ ਕਦਰ ਕਰਨੀ ਚਾਹੀਦੀ ਇਹਦਾ ਕਹਿੰਦੇ ਜੇ ਅਸੀਂ ਹੁੰਦੇ ਅਸੀਂ ਐਂ ਕਰ ਦਿੰਦੇ ਅਸੀਂ ਜੋ ਕਰਦੇ ਤੁਸੀਂ ਸਾਡੀ ਕਹਿੰਦੀ ਐਂ ਕਰ ਦਿੰਦੇ ਉਹ ਮੈਂ ਕਿਹਾ ਪੁੱਤ ਅਸੀਂ ਜਿੱਕ ਆ ਗਿਆ ਸਾਨੂੰ ਪਤਾ ਹੈ ਜੇ ਤੁਸੀਂ ਹੁੰਦੇ ਖਲੋ ਤੁਸੀਂ ਵੀ ਉੱਥੇ ਜਾ ਜਾ ਹਾਂਜੀ ਹੈਂ ਤੁਹਾਨੂੰ ਕੀ ਪਤਾ ਤਕਲੀਫ ਆ ਪਾਕਿਸਤਾਨ ਦੀ ਕਦਰ ਤੇ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਪਤਾ ਹੈ ਆਮੀਨ ਤੇ ਜਿਹੜੇ ਆ ਵੀਡੀਓ ਵੇਖਦੇ ਨੇ ਉਹਨਾਂ ਨੂੰ ਵੀ ਅਹਿਸਾਸ ਕਰਨਾ ਚਾਹੀਦਾ ਕਿ ਕਿੰਨੇ ਮੁਸ਼ਕਲਾਂ ਨਾਲ ਪਾਕਿਸਤਾਨ ਪਾਕਿਸਤਾਨ ਬਣਿਆ ਬੜੀ ਔਖੀ ਬੜਾ ਔਖਾ ਪਾਕਿਸਤਾਨ ਬਣਿਆ ਬਹੁਤ ਔਖਾ ਪਾਕਿਸਤਾਨ ਬਣਿਆ ਕੁਰਬਾਨੀਆਂ ਤੁਸੀਂ ਲੋਕਾਂ ਨੇ ਦਿੱਤੀਆਂ ਹਾਂਜੀ ਫਿਰ ਬਾਬਾ ਜੀ ਫੌਜ ਹੋ ਗਿਆ ਖਾਨ ਲਿਆਕਤ ਅਲੀ ਖਾਨ ਬੀਵੀ ਬਣਿਆ ਹਾਂਜੀ ਉਹ ਲਿਆਕਤ ਦਾ ਮਾਲਕ ਦਾ ਕਰਨਾਲ ਦਾ ਕਰਨਾਲ ਦਾ ਹਾਂਜੀ ਉਹਨੇ ਵੀ ਸਾਰਾ ਕੁਝ ਆਪਣਾ ਪਾਕਿਸਤਾਨ ਉੱਤੇ ਨਿਸ਼ਾਵਰ ਕਰ ਦਿੱਤਾ ਨਿਸ਼ਾਵਰ ਕਰ ਦਿੱਤਾ ਫਿਰ ਉਹਨੂੰ ਮਾਰਿਆ ਇੱਕ ਥਾ ਪਠਾਨ ਪਟਵਾਰੀ ਅੱਛਾ ਉਹਨੇ ਸ਼ਹੀਦ ਕੀਤਾ ਕਿ ਅੱਠਾਂ ਦੀ ਗੋਲੀ ਨਾਲ ਓਏ ਹੋਏ ਹੋਏ ਆ ਜਾ ਜਿਹੜਾ ਜਿਹੜੇ ਪਾਕਿਸਤਾਨ ਦੇ ਹੈ ਉਹਨੇ ਦਿੱਤੇ ਹੈ ਖਾਨ ਲਿਆਕਤ ਅਲੀ ਖਾਨ ਦੇ ਇਸ ਤਰ੍ਹਾਂ ਹੀ ਹੈ ਜੀ ਬੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਵੀ ਅਗਰ ਉਹ ਸਾਡੇ ਲੀਡਰ ਜ਼ਿੰਦਾ ਰਹਿੰਦੇ ਤਾਂ ਹੁਣ ਪਾਕਿਸਤਾਨ ਕਿੱਥੇ ਪਹੁੰਚ ਜਾਣਾ ਸੀ ਕਿੱਥੇ ਪਹੁੰਚ ਜਾਂਦਾ ਉਹਦੇ ਮੁੰਡੇ ਚਾਰ ਬੈਠਾ ਬਲਾਏ ਚ ਹਾਂਜੀ ਉਹਨਾਂ ਨੂੰ ਆਖਿਆ ਪਾਕਿਸਤਾਨ ਜਾਂਦੇ ਉਹਦਾ ਨਾ ਹੋਵੇ ਸਾਡੇ ਪਿਓ ਦਾ ਮੁੱਲ ਚਾਰ ਨੇ ਅੱਗੇ ਅੱਠਾਂ ਦੀ ਗੋਲੀ ਸੀ ਸਾਡੇ ਬਾਪ ਦਾ ਮੁੱਲ ਅੱਠਾਂ ਦੀ ਗੋਲੀ ਪਿਆ ਉਹਨਾਂ ਵਿੱਚੋਂ ਕੋਈ ਸਿਆਸਤ 'ਚ ਨਹੀਂ ਆਇਆ ਨਾ 84 ਪਿੰਡਾਂ ਦਾ ਮਾਲਕ ਸੀ ਬੰਦਾ ਹਾਂਜੀ
ਲਿਆਕਤ ਅਲੀ ਖਾਨ। ਹਾਂ ਠੀਕ ਹੋ ਗਿਆ ਬਜ਼ੁਰਗੋ, ਹਾਂਜੀ। ਅੱਲਾ ਤੁਹਾਨੂੰ ਸਿਹਤ ਦੇਵੇ, ਹੌਸਲਾ ਦੇਵੇ, ਕਿਉਂਕਿ ਤੁਸੀਂ ਲੋਕਾਂ ਨੇ ਵੇਖੀਆਂ ਉਹ ਬੜੀਆਂ ਅੱਖਾਂ- ਤਕਲੀਫਾਂ ਵੇਖੀਆਂ ਵੀ, ਬੜੀਆਂ ਤਕਲੀਫਾਂ ਵੇਖੀਆਂ, ਬੜੀਆਂ ਤਕਲੀਫਾਂ ਵੇਖੀਆਂ। ਰੱਬ ਇਹੀ ਤਕਲੀਫ ਕਿਸੇ ਨੂੰ ਵਿਖਾਵੇ। ਹੁਣ ਉਹ ਚੇਤਾ ਤੇ ਨਹੀਂ ਆਂਦਾ ਰਾਤ ਨੂੰ ਪਿਆ ਲੰਮਿਆ ਪਿਆ, ਉਹ ਗੱਲਾਂ ਉਹ ਕਾਫਲਾ ਅੱਖਾਂ ਦੇ ਅੱਗੇ ਆ ਜਾਂਦਾ। आज ने शुक्र अल्लाह का याद आता है, शुक्र आता है पीछे पाकिस्तान ऊपर आता है। ਵਾਹ ਜੀ ਵਾਹ, ਕਿੰਨੀ ਸੋਹਣੀ ਗੱਲ ਕੀਤੀ। हाँ, ਠੀਕ ਹੋ ਗਿਆ ਬਜ਼ੁਰਗੋ, ਹਾਂ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। हाँ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।